ਦੀਵਾ ਫਕੀਰ ਦੀ ਕਬਰ ਤੇ ਹੀ ਬਲਦਾ ਏ। ਸਾਬਤ ਕਦਮ ਤੇ ਕਦਮ ਅਗੇਰੇ ਤਾਂ ਹੀ ਰੱਬ ਲਭੀਵੇ ਹੂ। ਤੇ ਲੂ ਲੂ ਦੇ ਵਿੱਚ ਜ਼ਿਕਰ ਅੱਲਾ ਦਾ ਦਮ ਦਮ ਨਾਲ ਪੜੀਵੇ ਹੂ। ਤੇ ਜ਼ਾਹਿਰ ਬਾਤਨ ਐਨ ਅਯਾਨੀ ਹੂ ਹੂ ਪਿਆ ਸੁਨੀਵੇ ਹੂ। ਤੇ ਨਾਮ ਫਕੀਰ ਉਹਨਾਂ ਦਾ ਬਾਹੂ ਕਬਰ ਜਿਨ੍ਹਾਂ ਦੀ ਜੀਵੇ ਹੂ। ਮੁੱਲਾ ਅਤੇ ਮਸ਼ਾਲਚੀ ਦੋਹਾਂ ਇੱਕੋ ਚਿੱਤ, ਲੋਕਾਂ ਕਰਦੇ ਚਾਨਣਾ ਤੇ ਆਪ ਹਨੇਰੇ ਨਿਤ। ਉਹ ਚੱਲ ਮੇਰੇ ਨੂੰ ਚਲੀ। ਸਤਿ ਸ਼੍ਰੀ ਅਕਾਲ ਜੀ, ਅਸਲਾਮ ਵਾਲੇਕਮ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ। ਕਹਿੰਦੇ ਜੀ ਕਿ ਦੁਨੀਆ ਇੱਕ ਮੇਲਾ ਹੈ, ਪਰ ਸੱਚ ਮੰਨਿਓ ਇਸ ਮੇਲੇ ਦੇ ਵਿੱਚ ਰੌਣਕ ਪੰਜਾਬੀਆਂ ਦੀ ਹੈ। ਇਸ ਮੇਲੇ 'ਚ ਪੰਜਾਬੀ ਨੇ ਤੇ ਰੌਣਕ ਮੇਲਾ ਬਣਿਆ ਜੀ। ਸੋ ਚੜ੍ਹਦੇ ਲਹਿੰਦੇ ਪੰਜਾਬ ਵਾਲਿਆਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ। ਡਾਕਟਰ ਜਾਵੇਦ ਅਕਰਮ ਸਾਹਿਬ ਪਾਕਿਸਤਾਨ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਆਲਮ ਬਰਦਾਰ, ਉਹਨਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਮਿਠਾਸ ਮਾਣਨ ਵਾਲਿਆਂ ਵਾਸਤੇ ਇੱਕ ਸਪੈਸ਼ਲ YouTube ਚੈਨਲ ਉਹਨਾਂ ਨੇ ਬਣਾਇਆ ਜੀ, ਜਿਹਦਾ ਨਾਮ ਹੈ ਮੇਲਾ ਨਿਊਜ਼। ਸੋ ਮੇਲਾ ਨਿਊਜ਼ ਦੇ ਉੱਤੇ ਤੁਸੀਂ ਇੱਧਰਲੇ ਔਰ ਉੱਧਰਲੇ ਪੰਜਾਬ ਦੀਆਂ ਸਾਡੀਆਂ ਪੰਜਾਬੀ ਸੱਭਿਆਚਾਰ ਦੀਆਂ ਗਤੀਵਿਧੀਆਂ ਬਾਰੇ ਜਾਣਦੇ ਰਹੋਗੇ, ਸਾਰੀ ਹਲਚਲ ਬਾਰੇ ਜਾਣੋਗੇ, ਔਰ ਸਪੈਸ਼ਲੀ ਸੂਫੀਆਨਾ ਕਲਾਮ ਇੱਧਰਲੇ ਉੱਧਰਲੇ ਇਹ ਜਿਹੜੇ ਤੁਹਾਨੂੰ ਇਸ ਚੈਨਲ ਦੇ ਉੱਤੇ ਦੇਖਣ ਸੁਣਨ ਨੂੰ ਮਿਲਣਗੇ। ਸੋ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਔਰ ਡਾਕਟਰ ਜਾਵੇਦ ਅਕਰਮ ਸਾਹਿਬ ਨੂੰ ਪੂਰਾ ਹੁਲਾਰਾ ਦਿਓ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ। ਆਮੀਨ। ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਬਿਸਮਿल्लाहिर रहमानिर रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੀ, ਤਾਂ ਕਿ ਸਾਡੇ तमाम ਤਰ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਇੱਕ ਬੜੇ ਹੀ ਪਿਆਰੇ ਮਿੱਤਰ ਨੇ, ਸਾਡੇ ਪਰਮਾਨੈਂਟ ਵਿਊਅਰ ਨੇ, ਫੈਸਲਾਬਾਦ ਦੇ ਵਿੱਚ ਵਸਦੇ ਨੇ, ਸ਼ਾਹਿਦ ਏਜਾਜ਼ ਉਹਨਾਂ ਦਾ ਨਾਂ ਹੈ। ਉਹਨਾਂ ਅੱਜ ਸਾਨੂੰ ਇੱਕ ਬੜਾ ਹੀ ਪਿਆਰਾ ਅਖਾਣ ਭਿਜਵਾਇਆ ਹੈ। ਅਖਾਣ ਇਸ ਤਰ੍ਹਾਂ ਹੈ ਵੀ ਦੀਵਾ ਫਕੀਰ ਦੀ ਕਬਰ ਤੇ ਹੀ ਬਲਦਾ ਏ। ਪਿਆਰਿਓ, ਇਹ ਇੱਕ ਕਸੀਰੁਲ ਮੁਆਨੀ ਅਖਾਣ ਹੈ, ਯਾਨੀ ਇਸ ਅਖਾਣ ਦੇ ਬਹੁਤ ਸਾਰੇ ਮਤਾਲਬ ਨੇ, ਬਹੁਤ ਸਾਰੇ ਤਰਜਮੇ ਕੀਤੇ ਜਾ ਸਕਦੇ ਨੇ। ਸਾਹਿਬੋ, ਅਸੀਂ ਮੁਸਲਮਾਨ ਆ, ਮੁਖਤਲਿਫ ਮਜ਼ਾਹਬ ਦੇ ਜਿਹੜੇ ਲੋਕ ਨੇ, ਜਦੋਂ ਉਹਨਾਂ ਮਜ਼ਾਹਬ ਦੇ ਮੰਨਣ ਵਾਲੇ ਦੁਨੀਆ ਤੋਂ ਚਲਾਣਾ ਕਰ ਜਾਂਦੇ ਨੇ, ਵਫਾਤ ਹੁੰਦੇ ਨੇ, ਤੇ ਕੁਝ ਲੋਕ ਅਜਿਹੇ ਨੇ ਜਿਹੜੇ ਆਪਣੇ ਮਤ ਦੇ ਮੰਨਣ ਵਾਲਿਆਂ ਨੂੰ ਬਾਅਦ ਅਜ਼ ਮਰਗ ਜਲਾ ਦਿੰਦੇ ਨੇ। ਅਸੀਂ ਮੁਸਲਮਾਨ ਜਿਹੜੇ ਆ ਜਾਂ ਮਸੀਹੀ ਲੋਕ ਜਿਹੜੇ ਨੇ, ਅਸੀਂ ਪਿਆਰਿਓ, ਸਾਡੇ ਜਿਹੜੇ ਮੁਰਦੇ ਜਦੋਂ ਕੋਈ ਸਾਡੇ ਚੋਂ ਫੌਤ ਹੋ ਜਾਂਦਾ ਹੈ ਤੇ ਅਸੀਂ ਆਪਣੇ ਮੁਰਦਿਆਂ ਨੂੰ ਕਬਰਾਂ ਦੇ ਵਿੱਚ ਦਫਨ ਕਰਨੇ ਆ।
ਯਾਨੀ ਮਿੱਟੀ ਦੇ ਵਿੱਚ ਕਬਰ ਬਣਾ ਕੇ ਤੇ ਉਹਨਾਂ ਨੂੰ ਮਿੱਟੀ ਦੇ ਵਿੱਚ ਦਫਨ ਕਰਨੇ ਆ, ਜਲਾਉਂਦੇ ਨਹੀਂ ਜਾਂ ਦਰਿਆ ਬੁਰਦ ਨਹੀਂ ਕਰਦੇ। ਪਿਆਰਿਓ, ਇਹ ਅੱਲਾਹ ਪਾਕ ਦੀ ਜਿਹੜੀ ਦੁਨੀਆ ਹੈ, ਇਹਦੇ ਵਿੱਚ ਤੁਸੀਂ ਦੇਖੋ ਨਾ ਕਿ ਇੱਕ ਘੰਟੇ ਦੇ ਵਿੱਚ ਜਾਂ ਇੱਕ ਦਿਨ ਦੇ ਵਿੱਚ ਸੈਂਕੜੇ ਲੋਕ ਪੈਦਾ ਹੁੰਦੇ ਨੇ, ਬਲਕਿ ਹਜ਼ਾਰਾਂ ਦੀ ਤਾਦਾਦ ਵਿੱਚ ਹੋ ਸਕਦਾ ਹੈ। ਇਸ ਖਾਕਦਾਨ ਦੇ ਉੱਤੇ, ਇਸ ਕੁर्रा ਅਰਜ਼ੀ ਦੇ ਉੱਤੇ ਨਵੇਂ ਲੋਕ ਤਸ਼ਰੀਫ ਲਿਆਉਂਦੇ ਹੋਣ, ਨਵੇਂ ਬੱਚੇ ਪੈਦਾ ਹੁੰਦੇ ਹੋਣ। ਇਸੇ ਤਰ੍ਹਾਂ ਹੀ ਇੱਕ ਦਿਹਾੜੀ ਦੇ ਵਿੱਚ 24 ਘੰਟਿਆਂ ਦੇ ਵਿੱਚ ਸੈਂਕੜੇ ਹਜ਼ਾਰਾਂ ਲੋਕ ਇਸ ਦੁਨੀਆ ਨੂੰ ਛੱਡ ਵੀ ਜਾਂਦੇ ਨੇ, ਇਸ ਦੁਨੀਆ ਤੋਂ ਚਲਾਣਾ ਕਰ ਜਾਂਦੇ ਨੇ, ਵਫਾਤ ਪਾ ਜਾਂਦੇ ਨੇ। ਅਸੀਂ ਆਪਣੇ ਕਬਰਸਤਾਨਾਂ ਦੇ ਵਿੱਚ ਜਾ ਕੇ ਦੇਖਨੇ ਆ, ਛੋਟਿਆਂ ਕਬਰਸਤਾਨਾਂ 'ਚ ਸੈਂਕੜਿਆਂ ਦੀ ਤਾਦਾਦ ਵਿੱਚ ਤੇ ਵੱਡਿਆਂ ਕਬਰਸਤਾਨਾਂ ਦੇ ਵਿੱਚ ਅਸੀਂ ਵੇਖਨੇ ਆ ਪਿਆਰਿਓ, ਹਜ਼ਾਰ ਹਾ ਮਕਾਬਰ ਹੁੰਦੇ ਨੇ, ਕਬਰਾਂ ਹੁੰਦੀਆਂ ਨੇ, ਲੇਕਿਨ ਹਰ ਕਬਰ ਤੇ ਦੀਵਾ ਨਹੀਂ ਬਲਦਾ। ਯਾਨੀ ਦੀਵਾ ਫਕੀਰ ਦੀ ਕਬਰ ਤੇ ਹੀ ਬਲਦਾ ਹੈ। ਇਹਦਾ ਮਤਲਬ ਇਹ ਵੇ ਕਿ ਅੱਲਾਹ ਪਾਕ ਦੇ ਅਜਿਹੇ ਬੰਦੇ ਜਿਹੜੇ ਕਿ ਔਲੀਆ ਅੱਲਾਹ ਜਿਨ੍ਹਾਂ ਨੂੰ ਅਸੀਂ ਆਖਦੇ ਆ, ਜਿਹੜੇ ਅੱਲਾਹ ਦੇ ਮੁਕਰਬੀਨ ਹੁੰਦੇ ਨੇ, ਰੱਬ ਦੇ ਨੇੜੇ ਹੁੰਦੇ ਨੇ, ਜਿਨ੍ਹਾਂ ਇਸ ਕੁर्रा ਅਰਜ਼ ਦੇ ਉੱਤੇ ਪਿਆਰਿਓ ਆਪਣੀ ਪੂਰੀ ਫਾਨੀ ਹਯਾਤੀ, ਮੁੱਕ ਜਾਣ ਵਾਲੀ ਆਪਣੀ ਜ਼ਿੰਦਗੀ ਅੱਲਾਹ ਪਾਕ ਦੇ ਅਹਕਾਮਾਤ ਦੇ ਐਨ ਮੁਤਾਬਿਕ ਸਿਰਾਤੇ ਮੁਸਤਕੀਮ ਦੇ ਉੱਤੇ ਚੱਲਦਿਆਂ ਹੋਇਆਂ ਗੁਜ਼ਾਰੀ ਹੁੰਦੀ ਹੈ। ਅੱਲਾਹ ਪਾਕ ਸੱਚਾ ਸਾਹਿਬ ਉਹਨਾਂ ਦੀ ਮਰਨ ਤੋਂ ਬਾਅਦ ਵੀ ਆਦਰ ਜਿਹੜੀ ਹੈ ਉਹਨੂੰ ਘਟਣ ਨਹੀਂ ਦਿੰਦੇ। ਉਹਨਾਂ ਦਾ ਇਹਤਰਾਮ, ਉਹਨਾਂ ਦੀ ਇੱਜ਼ਤ, ਉਹਨਾਂ ਦੇ ਦੁਨੀਆ ਤੋਂ ਚਲਾਣਾ ਕਰ ਜਾਣ ਤੋਂ ਬਾਅਦ ਵੀ ਲੁਕਾਈ ਦੇ ਦਿਲਾਂ ਦੇ ਵਿੱਚ ਰਹਿੰਦੀ ਹੈ। ਤੁਸੀਂ ਦੇਖੋ ਨਾ ਕਿ ਲਾਹੌਰ ਨੂੰ ਅਸੀਂ ਦਾਤਾ ਦੀ ਨਗਰੀ ਆਖਦੇ, ਤੇ ਹਜ਼ੂਰ ਦਾਤਾ ਸਾਹਿਬ ਜਿਨ੍ਹਾਂ ਦਾ ਇਸਮੇ ਗਿਰਾਮੀ ਅਲੀ ਹਜਵੇਰੀ ਸੀ, ਤਕਰੀਬਨ 1100 ਸਾਲ ਉਹਨਾਂ ਨੂੰ ਇਸ ਦੁਨੀਆ ਤੋਂ ਚਲਾਣਾ ਕੀਤਿਆਂ ਹੋ ਗਏ ਹੋਏ, ਲੇਕਿਨ ਉਹਨਾਂ ਦਾ ਮਿਜ਼ਾਰ, ਉਹਨਾਂ ਦੀ ਦਰਗਾਹ ਜਿਹੜੀ ਹੈ ਉਹ ਅੱਜ ਵੀ ਮਰਜਾਏ ਖਲਾਇਕ ਹੈ। ਤੁਸੀਂ ਰਾਤ ਦੇ 1 ਵਜੇ 2 ਵਜੇ ਜਾ ਕੇ ਵੇਖ ਲਵੋ, ਉੱਥੇ ਲੋਕ ਜਾਂਦੇ ਨੇ, ਕੋਈ ਉੱਥੇ ਨਫਲ ਪੜ ਰਿਹਾ ਹੈ, ਕੋਈ ਕੁਰਾਨ ਖਵਾਨੀ ਕਰ ਰਿਹਾ ਹੈ, ਔਰ ਉਹਨਾਂ ਦੀ ਰੂਹ ਨੂੰ ਬਖਸ਼ ਰਿਹਾ, ਸਵਾਬ ਪਹੁੰਚਾ ਰਿਹਾ। ਸਾਹਿਬੇ ਮਿਜ਼ਾਰ ਦੇ ਵਾਸਤੇ ਕੁਰਾਨ ਖਾਨੀਆਂ ਹੋ ਰਹੀਆਂ, ਜ਼ਿਕਰ ਅਜ਼ਕਾਰ ਹੋ ਰਹੇ ਨੇ, ਨਵਾਫਲ ਦੀ ਅਦਾਇਗੀ ਕੀਤੀ ਜਾ ਰਹੀ ਹੈ, ਔਰਾਦੋ ਵਜ਼ਾਇਫ ਉੱਥੇ ਲੋਕ ਬੈਠ ਕੇ ਪੜ ਰਹੇ ਨੇ। ਯਾਨੀ ਉਹਨਾਂ ਦਾ ਉਹ ਜਿਹੜਾ ਮਜ਼ਾਰ ਹੈ, ਉਹਨਾਂ ਦੀ ਉਹ ਜਿਹੜੀ ਦਰਗਾਹ ਹੈ, ਤੁਸੀਂ ਦੇਖੋ ਕਿ ਉੱਥੇ ਹਰ ਵੇਲੇ ਅੱਲਾਹ ਦਾ ਜ਼ਿਕਰ ਹੋ ਰਿਹਾ। ਕੈਸੀ ਉਹ ਮੁਕੱਦਸ ਔਰ ਪਾਕੀਜ਼ਾ ਜਗ੍ਹਾ ਬਣ ਗਈ ਹੋਈ ਹੈ, ਹਾਲਾਂ ਉਹ ਆਪੋ ਦੁਨੀਆ 'ਚ ਮੌਜੂਦ ਨਹੀਂ। ਦੀਵਾ ਫਕੀਰ ਦੀ ਕਬਰ ਤੇ ਹੀ ਬਲਦਾ ਏ। ਇਹਦਾ ਮਤਲਬ ਇਹ ਵੇ ਕਿ ਅੱਲਾਹ ਪਾਕ ਦੇ ਹੁਕਮਾਂ ਤੇ ਚੱਲਣ ਵਾਲਾ ਬੰਦਾ, ਅੱਲਾਹ ਦਾ ਨੇਕ ਬੰਦਾ, ਅੱਲਾਹ ਦਾ ਦੋਸਤ, ਅੱਲਾਹ ਦਾ ਵਲੀ, ਉਹ ਜ਼ਿੰਦਗੀ ਦੇ ਵਿੱਚ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਵਸਦਾ ਹੀ ਏ। ਜ਼ਿੰਦਗੀ ਆਪਣੀ ਉਹਨਾਂ ਦੀ ਜਦੋਂ ਹਯਾਤੀ ਹੁੰਦੀ ਹੈ, ਜਦੋਂ ਉਹ ਹਯਾਤ ਹੁੰਦੇ ਨੇ, ਉਦੋਂ ਤੇ ਅੱਲਾਹ ਪਾਕ ਆਪਣੇ ਬੰਦਿਆਂ ਦੇ ਦਿਲਾਂ ਦੇ ਵਿੱਚ ਆਪਣੇ ਵਲੀ ਦਾ ਇਹਤਰਾਮ ਪਾ ਹੀ ਦਿੰਦੇ ਨੇ। ਉਹਨਾਂ ਦੀ ਪੂਰੀ ਹਯਾਤੀ ਦੇ ਵਿੱਚ ਅੱਲਾਹ ਦੇ ਬੰਦੇ ਆ ਕੇ ਉਹਨਾਂ ਦੇ ਸਾਹਮਣੇ ਸੀਸ ਨਵਾਉਂਦੇ ਨੇ, ਉਹਨਾਂ ਤੋਂ ਇਲਮ ਹਾਸਲ ਕਰਦੇ ਨੇ, ਅੱਲਾਹ ਪਾਕ ਦੀਆਂ ਗੱਲਾਂ ਸੁਣਦੇ ਨੇ, ਨਬੀ ਪਾਕ ਦੇ ਇਸ਼ਕ ਦੀਆਂ ਬਾਤਾਂ ਸੁਣਦੇ ਨੇ, ਅੱਲਾਹ ਪਾਕ ਦੇ ਨੇੜੇ ਹੋਣ ਦੀਆਂ ਕਿਹੜੀਆਂ ਰਾਹਾਂ ਨੇ ਉਹਨਾਂ ਬਾਰੇ ਗਾਈਡੈਂਸ ਲੈਂਦੇ ਨੇ ਅੱਲਾਹ ਦੇ ਵਲੀਆਂ ਕੋਲੋਂ ਆ ਕੇ ਉਹਨਾਂ ਦੀ ਹਯਾਤੀ ਦੇ ਵਿੱਚ ਵੀ। ਲੇਕਿਨ ਜਦੋਂ ਉਹ ਦੁਨੀਆ ਤੋਂ ਚਲਾਣਾ ਕਰ ਜਾਂਦੇ ਨੇ ਤੇ ਉਦੋਂ ਬਾਅਦ ਵੀ ਉਹਨਾਂ ਦੀਆਂ ਤਾਲੀਮਾਤ ਲੋਕਾਂ ਦੇ ਵਾਸਤੇ ਮਿਸ਼ਲ ਰਾਹ ਸਾਬਤ ਹੁੰਦੀਆਂ ਨੇ। ਅੱਲਾਹ ਪਾਕ ਦੇ ਵਲੀ ਦੁਨੀਆ ਤੋਂ ਟੁਰ ਗਏ ਤੇ ਉਹਨਾਂ ਨੂੰ ਮੰਨਣ ਦਾ, ਉਹਨਾਂ ਦੇ ਨਾਲ ਅਕੀਦਤਮੰਦੀ ਦਾ, ਇਰਾਦਤਮੰਦੀ ਦਾ ਇੱਕ ਤਰੀਕਾ ਤੇ ਇਹ ਵੇ ਵੀ ਜਿਵੇਂ ਲੋਕੀ ਜਾ ਕੇ ਤੇ ਦਾਤਾ ਸਾਹਿਬ ਦੇ ਦਰਬਾਰ ਦੇ ਉੱਤੇ ਚੜਾਵੇ ਚਾੜਦੇ ਨੇ,
ਅਸਾਂ ਪਿਆਰਿਓ ਅਜਿਹੇ ਆਪਣੇ ਵੀਰ ਵੀ ਵੇਖੇ ਨੇ ਜਿਹੜੇ ਗੈਰ ਕਾਨੂੰਨੀ ਕੰਮਕਾਜ ਕਰਦੇ ਨੇ, ਯਾਨੀ ਉਹਨਾਂ ਦਾ ਜ਼ਰੀਆ ਮੁਆਸ਼ ਹਲਾਲ ਨਹੀਂ, ਜਾਇਜ਼ ਨਹੀਂ, ਨਾਜਾਇਜ਼ ਹੈ। ਮਿਸਾਲ ਦੇ ਤੌਰ ਤੇ ਤੁਸੀਂ ਦੇਖੋ ਨਾ, ਸਾਡੇ ਦੇਸ਼ ਪੰਜਾਬ ਦੇ ਜਿਹੜੇ ਸਾਡੇ ਵੀਰ ਗੁੱਜਰ ਨੇ, ਗੁੱਜਰ ਬਹੁਤ ਜ਼ਿਆਦਾ ਦਾਤਾ ਸਾਹਿਬ ਨੂੰ ਮੰਨਦੇ ਨੇ। ਔਰ ਸਾਡੇ ਇੱਥੇ ਸ਼ੁਗਲਨ ਆਖਿਆ ਜਾਂਦਾ ਹੈ ਭਈ ਗੁੱਜਰ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਖਾਲਸ ਦੁੱਧ ਘੱਟ ਹੀ ਦਿੰਦੇ ਨੇ, ਲੇਕਿਨ ਜਦੋਂ ਦਾਤਾ ਸਾਹਿਬ ਦਾ ਮੇਲਾ ਲੱਗਦਾ, ਉਹਨਾਂ ਦੇ ਉਰਸ ਦੇ ਦਿਹਾੜੇ ਆਉਂਦੇ ਨੇ, ਤੇ ਪੂਰੇ ਪਾਕਿਸਤਾਨ ਤੋਂ ਗੁੱਜਰ ਖਾਲਸ ਦੁੱਧ ਲੈ ਕੇ ਜਾ ਕੇ ਤੇ ਦਾਤਾ ਸਾਹਿਬ ਦੇ ਦਰਬਾਰ ਤੇ ਚੜਾਉਂਦੇ ਨੇ। ਛਬੀਲਾਂ ਲੱਗਦੀਆਂ ਨੇ ਦੁੱਧ ਦੀਆਂ, ਉੱਥੇ ਬੜੀਆਂ ਲੱਗਦੀਆਂ ਨੇ ਉਰਸ ਦੇ ਮੌਕੇ ਦੇ ਉੱਤੇ। ਇੱਕ ਤੇ ਪਿਆਰਿਓ ਅਜੇ ਸਾਡੇ ਵੀਰ ਨੇ, ਅੱਲਾਹ ਪਾਕ ਉਹਨਾਂ ਨੂੰ ਵੀ ਹਦਾਇਤ ਦੇ, ਉਹ ਵੀ ਚੰਗੇ ਹੀ ਨੇ, ਲੇਕਿਨ ਉਹ ਜੂਆ ਕਰਾਉਂਦੇ ਨੇ ਮਸਲਨ, ਜਾਂ ਬੁਰਾ ਕੋਈ ਕੰਮ ਕਰਦੇ ਨੇ। ਫਾਰ ਐਗਜ਼ਾਮਪਲ ਮੈਂ ਵੰਨਗੀ ਦੇ ਤੌਰ ਤੇ ਗੱਲ ਕੀਤੀ ਹੈ, ਤੇ ਉਹ ਜਿਹੜੀ ਹਰਾਮ ਦੀ ਕਮਾਈ ਹੁੰਦੀ ਉਹਦੇ ਚੋਂ ਫਿਰ ਜਾ ਕੇ ਬੜੀ ਅਕੀਦਤ ਦੇ ਨਾਲ ਦਾਤਾ ਸਾਹਿਬ ਦੇ ਦਰਬਾਰ ਦੇ ਉੱਤੇ ਚੜਾਵੇ ਚਾੜਦੇ ਨੇ। ਇਹ ਪਿਆਰਿਓ ਅੱਲਾ ਦੇ ਵਲੀਆਂ ਨੂੰ ਮੰਨਣ ਦਾ ਕੋਈ ਤਰੀਕਾ ਨਹੀਂ। ਅਸਤਗਫਿਰੁੱਲਾਹ। ਅੱਲਾਹ ਪਾਕ ਦੇ ਔਲੀਆ ਨੂੰ ਮੰਨਣ ਦਾ, ਉਹਨਾਂ ਦੇ ਨਾਲ ਅਕੀਦਤ ਤੇ ਇਰਾਦਤਮੰਦੀ ਦਾ ਤਰੀਕਾ ਇਹ ਵੇ ਕਿ ਜੋ ਉਹਨਾਂ ਕੀਤਾ ਉਹ ਅਸੀਂ ਵੀ ਕਰੀਏ, ਜੋ ਉਹਨਾਂ ਫਰਮਾਇਆ ਅਸੀਂ ਉਹ ਮੰਨੀਏ, ਉਹਨਾਂ ਨੂੰ ਵੀ ਮੰਨੀਏ ਤੇ ਉਹਨਾਂ ਦੀ ਗੱਲ ਵੀ ਮੰਨੀਏ। ਇਹ ਤਾਂ ਨਹੀਂ ਨਾ ਕਿ ਅਸੀਂ ਦਾਤਾ ਸਾਹਿਬ ਨੂੰ ਜੀ ਬੜਾ ਮੰਨਦੇ ਆ ਤੇ ਦਾਤਾ ਸਾਹਿਬ ਦੀ ਇੱਕ ਗੱਲ ਨਹੀਂ ਅਸੀਂ ਮੰਨਦੇ, ਜੋ ਜੋ ਉਹਨਾਂ ਦੇ ਫਰਮੂਦਾਤ ਨੇ, ਜੋ ਜੋ ਉਹਨਾਂ ਦੇ ਮਲਫੂਜ਼ਾਤ ਨੇ, ਜੋ ਜੋ ਉਹਨਾਂ ਆਪਣੀ ਹਯਾਤੀ ਦੇ ਵਿੱਚ ਅੱਲਾਹ ਪਾਕ ਦੇ ਬੰਦਿਆਂ ਨੂੰ ਅੱਲਾਹ ਪਾਕ ਦਾ ਸੁਨੇਹਾ ਪਹੁੰਚਾਇਆ, ਅੱਲਾਹ ਦਾ ਪੈਗਾਮ ਦਿੱਤਾ ਅੱਲਾਹ ਦੇ ਬੰਦਿਆਂ ਨੂੰ। ਕਿਉਂਕਿ ਪਿਆਰੇ ਨਬੀ ਪਾਕ ਦਾ ਇਹ ਫਰਮਾਨ ਹੈ ਨਾ ਕਿ ਮੇਰੇ ਤੋਂ ਬਾਅਦ ਮੇਰੀ ਉਮਤ ਦੇ ਉਲਾਮਾਏ ਕਿਰਾਮ, ਔਲੀਆਏ ਉਜ਼ਾਮ ਅੱਲਾਹ ਪਾਕ ਦੇ ਮੈਸੇਂਜਰ ਨੇ। ਅੱਲਾਹ ਦੇ ਅਹਕਾਮਾਤ ਨੂੰ ਲੁਕਾਈ ਦੇ ਵਿੱਚ ਫੈਲਾਉਣ ਦੀ ਜ਼ਿੰਮੇਦਾਰੀ ਸੱਚੀ ਸਰਕਾਰ ਤੋਂ ਬਾਅਦ ਉਲਾਮਾਏ ਹੱਕ ਦੀ ਹੈ, ਔਲੀਆਏ ਕਿਰਾਮ ਦੀ। ਤੇ ਉਹਨਾਂ ਨੂੰ ਮੰਨਣ ਦਾ ਤਰੀਕਾ ਇਹ ਵੇ ਪਿਆਰਿਓ ਕਿ ਅਸੀਂ ਉਹਨਾਂ ਦੇ ਹੁਕਮ ਮੰਨੀਏ, ਉਹਨਾਂ ਅੱਲਾਹ ਦਾ ਜਿਹੜਾ ਸੁਨੇਹਾ ਸਾਡੇ ਤੀਕ ਪਹੁੰਚਾਇਆ, ਅਸੀਂ ਆਪਣੇ ਅੱਲਾਹ ਪਾਕ ਦੇ ਉਸ ਸੁਨੇਹੇ ਤੇ ਅਮਲ ਕਰੀਏ। ਇਹ ਕੋਈ ਤਰੀਕਾ ਕਾਰ ਨਹੀਂ ਕਿ ਅਸੀਂ ਉੱਥੇ ਜਾ ਕੇ ਆਪਣੀ ਹਰਾਮ ਦੀ ਕਮਾਈ ਦੇ ਵਿੱਚੋਂ ਉੱਥੇ ਕੋਈ ਨਜ਼ਰ ਨਿਆਜ਼ ਚਾੜ ਕੇ, ਕੋਈ ਦੇਗਾਂ ਦੇ ਕੇ, ਕੋਈ ਚਿਰਾਗ ਬੱਤੀ ਬਾਲ ਕੇ, ਦੀਵਾ ਬਾਲ ਕੇ, ਤੇ ਅਸੀਂ ਇਹ ਆਸ ਉਮੀਦ ਲਾ ਬਵੀਏ ਕਿ ਹੁਣ ਜਨਾਬ ਸਾਡੇ ਸਾਰੇ ਪਾਪ ਧੁੱਲ ਗਏ ਨੇ। ਇੰਜ ਨਹੀਂ, ਅੱਲਾਹ ਪਾਕ ਸੱਚਾ ਸਾਹਿਬ ਫਰਮਾਂਦਾ ਹੈ ਇੰਜ ਨਹੀਂ ਹੋਣਾ। ਜਿਹਦਾ ਹੱਕ ਮਾਰਿਆ ਹੀ ਉਹ ਦੇਣਾ ਹੀ ਪੈਣਾ। ਵੇਖੋ ਨਾ, ਕਰਜ਼ ਸਾਡੇ ਉਲਮਾਏ ਕਿਰਾਮ ਫਰਮਾਉਂਦੇ ਨੇ ਕਿ ਸ਼ੁਹਦਾਏ ਕਿਰਾਮ ਨੂੰ ਵੀ ਮਾਫ ਨਹੀਂ ਹੈ। ਸੋ ਅਰਜ਼ ਮੈਂ ਕਰ ਰਿਹਾ ਸੀ ਕਿ ਦੀਵਾ ਫਕੀਰ ਦੀ ਕਬਰ ਤੇ ਹੀ ਬਲਦਾ ਹੈ। ਇਹਦਾ ਇੱਕ ਤੇ ਪਿਆਰਿਓ ਮਤਲਬ ਇਹ ਵੇ ਕਿ ਫੁਕਾਰਾ ਤੇ ਔਲੀਆ, ਸੂਫੀਆ ਆਪਣੀ ਹਯਾਤੀ ਦੇ ਵਿੱਚ ਤੇ ਅੱਲਾਹ ਪਾਕ ਦੇ ਬੰਦਿਆਂ ਦੇ ਮਹਿਬੂਬ ਹੁੰਦੇ ਹੀ ਨੇ, ਅੱਲਾਹ ਪਾਕ ਦੇ ਬੰਦਿਆਂ ਦੇ ਦਿਲਾਂ ਦੇ ਵਿੱਚ ਵਸਦੇ ਹੀ ਨੇ। ਲੇਕਿਨ ਜਦੋਂ ਉਹ ਦੁਨੀਆ ਤੋਂ ਚਲਾਣਾ ਵੀ ਕਰ ਜਾਂਦੇ ਨੇ ਤੇ ਉਹਨਾਂ ਦੀਆਂ ਕਬਰਾਂ ਜਿਹੜੀਆਂ ਨੇ ਉੱਥੇ ਵੀ ਲੋਕ ਆ ਕੇ ਅਕੀਦਤ ਦਾ ਇਜ਼ਹਾਰ ਕਰਦੇ ਨੇ। ਇਹ ਜਾ ਕੇ ਔਲੀਆ ਦੀ ਕਬਰ ਤੇ ਦੀਵਾ ਬਾਲਣਾ ਇੱਕ ਇਰਾਦਤਮੰਦੀ ਦਾ ਢੰਗ ਹੀ ਹੈ ਨਾ, ਇੱਕ ਤਰੀਕਾ ਹੈ, ਇੱਕ ਇਜ਼ਹਾਰ ਹੈ, ਇੱਕ ਵਿਖਾਲਾ ਹੈ ਆਪਣੇ ਵੱਲੋਂ ਕਿ ਮੈਂ ਇਸ ਬਾਬਾ ਜੀ ਦੇ ਨਾਲ ਬੜਾ ਪਿਆਰ ਕਰਨਾ, ਇਹਨਾਂ ਨਾਲ ਮੈਨੂੰ ਬੜੀ ਅਕੀਦਤ ਹੈ। ਪਿਆਰਿਓ ਤੁਸੀਂ ਦੇਖੋ ਨਾ ਕਿ ਸਾਡੇ ਵਾਲਦ ਸਾਹਿਬ ਅਗਰ ਉਹ ਜਿਉਂਦੇ ਨੇ ਤੇ ਅੱਲਾਹ ਪਾਕ ਉਹਨਾਂ ਤੇ ਇਹਸਾਨ ਕਰੇ, ਉਹਨਾਂ ਨੂੰ ਸਿਹਤ ਵਾਲੀ ਲੰਮੀ ਜ਼ਿੰਦਗੀ ਦੇ। ਲੇਕਿਨ ਅਗਰ ਮੇਰੇ ਵਾਂਗੂ ਕਿਸੇ ਸਾਡੇ ਵੀਰ ਦੇ ਵਾਲਦ ਸਾਹਿਬ ਦੁਨੀਆ ਤੋਂ ਰੁਖਸਤ ਹੋ ਗਏ ਹੋਏ ਨੇ ਤੇ ਸਾਹਿਬੋ ਜੰਨਤ ਦਾ ਦਰਵਾਜ਼ਾ ਤੇ ਵਾਲਦ ਸਾਹਿਬ ਨੇ, ਤੇ ਜੰਨਤ ਮਾਂ ਦੇ ਪੈਰਾਂ ਥੱਲੇ ਵੇ। ਕਦੀ ਅਸੀਂ ਵੇਖਿਆ ਨਹੀਂ, ਕਮ ਅਜ਼ ਕਮ ਮੈਂ ਨਹੀਂ ਵੇਖਿਆ ਕਿ ਕਿਸੇ ਬੰਦੇ ਜਾ ਕੇ ਆਪਣੇ ਵਾਲਦ ਸਾਹਿਬ ਦੀ ਕਬਰ ਦੇ ਉੱਤੇ ਦੀਵਾ ਬਾਲਿਆ ਹੋਵੇ ਹਰ ਜੁਮੇ ਰਾਤੀ। ਕਿਉਂਕਿ ਵਾਲਦੇ ਗਿਰਾਮੀ
ਅੱਲਾਹ ਪਾਕ ਫਰਮਾਉਂਦੇ ਨੇ ਜੰਨਤ ਦਾ ਬੂਹਾ ਹੈ ਤੇ ਤੁਹਾਡੀ ਵਾਲਦਾ ਜਿਹੜੀ ਹੈ ਉਹਦੇ ਪੈਰਾਂ ਥੱਲੇ ਤੁਹਾਡੀ ਜੰਨਤ ਹੈ। ਆਪਣੀ ਮਾਂ ਦੀ ਕਬਰ ਤੇ ਕੋਈ ਦੀਵਾ ਨਹੀਂ ਬਾਲਦਾ। ਆਪਣੇ ਬਾਪ ਦਾ ਏਡਾ ਉੱਚਾ ਮੁਕਾਮ ਹੈ, ਉੱਥੇ ਕੋਈ ਦੀਵਾ ਨਹੀਂ ਬਾਲਦਾ। ਲੇਕਿਨ ਔਲੀਆਏ ਕਿਰਾਮ, ਅੱਲਾਹ ਪਾਕ ਦੇ ਵਲੀ, ਅੱਲਾਹ ਪਾਕ ਦੇ ਦੋਸਤ, ਅੱਲਾਹ ਪਾਕ ਦੇ ਨੇਕ ਬੰਦੇ, ਜਿਨ੍ਹਾਂ ਸਾਰੀ ਜ਼ਿੰਦਗੀ ਅੱਲਾਹ ਪਾਕ ਦੇ ਬੰਦਿਆਂ ਨੂੰ ਵੀ ਨੇਕੀ ਵੱਲ ਪ੍ਰੇਰਿਆ, ਬੁਲਾਇਆ, ਸੱਦਾ ਦਿੱਤਾ, ਉਹ ਮਰ ਵੀ ਜਾਂਦੇ ਨੇ ਨਾ, ਤੇ ਇੱਕ ਤੇ ਉਹਨਾਂ ਦੀ ਕਬਰਾਂ ਦੇ ਨਾਲ ਵੀ ਲੋਕ ਅਕੀਦਤ ਦਾ ਇਜ਼ਹਾਰ ਕਰਦੇ ਨੇ, ਜਾ ਕੇ ਦੀਵਾ ਬੱਤੀ ਬਾਲਦੇ ਨੇ, ਚਿਰਾਗ। ਹਰ ਜੁਮੇ ਰਾਤੀ ਜੀ ਮੈਂ ਦੀਵਾ ਬਾਲਣ ਜਾਣਾ ਆਪਣੇ ਪੀਰ ਦੇ ਦਰਬਾਰ ਤੇ। ਉਹਨਾਂ ਗੱਲਾਂ ਜੋ ਚੰਗੀਆਂ ਦਸੀਆਂ ਹੁੰਦੀਆਂ ਨੇ, ਅਰਜ਼ ਮੈਂ ਕਰ ਰਿਹਾ ਵਾਂ ਕਿ ਇੱਕ ਅਕੀਦਤ ਦਾ ਇੱਕ ਢੰਗ ਏ, ਇੱਕ ਆਪਣੇ ਦਿਲੋਂ ਹੁੱਬ ਜਤਾਉਣ ਦਾ ਇੱਕ ਅੰਦਾਜ਼ ਹੈ। ਅਸੀਂ ਜਾਂਦੇ ਹਾਂ ਅਕਸਰ ਮਜ਼ਾਰਾਤ ਦੇ ਉੱਤੇ ਕਵਰੇਜ ਕਰਨ ਦੇ ਵਾਸਤੇ, ਤੇ ਅਸੀਂ ਦੇਖਦੇ ਹਾਂ ਕਿ ਉੱਥੇ ਵਾਹਵਾ ਸਾਰੇ ਨਾ ਦੀਵੇ ਪਏ ਹੁੰਦੇ ਨੇ ਮਿੱਟੀ ਦੇ। ਇਹ ਪੁਰਾਣੇ ਜ਼ਮਾਨੇ ਤੋਂ ਰਵਾਇਤ ਚੱਲਦੀ ਆ ਰਹੀ ਹੈ ਸਾਡੇ ਦੇਸ਼ ਪੰਜਾਬ ਦੀ, ਵੀ ਮਿੱਟੀ ਦਾ ਦੀਵਾ, ਉਹਦੇ ਵਿੱਚ ਸਰੋਂ ਦਾ ਤੇਲ ਪਾ ਕੇ ਰੂੰ ਦੀ ਬੱਤੀ ਬਣਾ ਕੇ ਵਿੱਚ ਰੱਖਣੀ, ਤੇ ਜਾ ਕੇ ਅੱਗ ਲਾ ਕੇ ਤੇ ਆਪਣੇ ਪੀਰ ਦੇ ਦਰਬਾਰ ਤੇ ਦੀਵਾ ਬਾਲ ਆਉਣਾ। ਕੀ ਜੀ, ਮੈਂ ਆਪਣੇ ਬਾਬੇ ਦਾ ਦੀਵਾ ਬਾਲਣ ਚੱਲੀ ਹਾਂ, ਇੱਕ ਅਕੀਦਤ ਦਾ ਇਜ਼ਹਾਰ ਕਰਨਾ। ਦੂਸਰਾ ਪਿਆਰਿਓ, ਇਸੇ ਖਾਨ ਦਾ ਇਹ ਵੀ ਮਤਲਬ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਗੱਲਾਂ ਅੱਲਾਹ ਪਾਕ ਦੀਆਂ, ਨਬੀ ਪਾਕ ਦੀਆਂ ਤੇ ਨੇਕ ਗੱਲਾਂ, ਉਹ ਅੱਲਾਹ ਦੇ ਬੰਦੇ, ਅੱਲਾਹ ਦੇ ਇਨਸਾਨਾਂ ਨੂੰ ਸਿਖਾ ਗਏ ਹੁੰਦੇ ਨੇ ਪਿਆਰਿਓ, ਉਹ ਸਦਕਾ ਜਾਰੀਆ ਬਣ ਜਾਂਦੀਆਂ ਨੇ ਨਾ। ਉਹ ਉਹਨਾਂ ਦੀ ਵਫਾਤ ਤੋਂ ਬਾਅਦ ਕੋਈ ਲੋਕਾਂ ਦੇ ਦਿਲਾਂ ਦੇ ਵਿੱਚੋਂ ਖਰੋਚ ਤੇ ਨਹੀਂ ਘੱਟਦੀਆਂ ਜਾਂ ਮਹਿਵ ਨਹੀਂ ਹੋ ਜਾਂਦੀਆਂ। ਉਹ ਕਿਤਾਬਾਂ ਦੀ ਸ਼ਕਲ ਦੇ ਵਿੱਚ, ਉਹਨਾਂ ਦੇ ਅਕਵਾਲ ਦੀ ਸ਼ਕਲ ਦੇ ਵਿੱਚ, ਸੀਨਾ ਬਸੀਨਾ ਵੀ ਤੇ ਕਿਤਾਬਾਂ ਦੇ ਵਿੱਚ ਵੀ, ਮਰਕੂਮਾ ਹਾਲਤ ਦੇ ਵਿੱਚ ਵੀ, ਉਹ ਕਈ ਸਦੀਆਂ, ਹਜ਼ਾਰਾਂ ਸਾਲਾਂ ਉਹ ਫਿਰ ਟਰੈਵਲ ਕਰਦੀਆਂ ਰਹਿੰਦੀਆਂ ਨੇ, ਸਫ਼ਰ ਕਰਦੀਆਂ ਰਹਿੰਦੀਆਂ ਨੇ। ਉਹ ਗੱਲਾਂ ਅਗਲੇ ਆਉਣ ਵਾਲੇ ਲੋਕਾਂ ਤਾਈਂ ਅੱਪੜਦੀਆਂ ਰਹਿੰਦੀਆਂ ਨੇ। ਯਾਨੀ ਦੀਵਾ ਫਕੀਰ ਦੀ ਕਬਰ ਤੇ ਹੀ ਬਲਦਾ, ਇਹਦਾ ਇੱਕ ਮਤਲਬ ਇਹ ਵੇ ਕਿ ਉਹ ਜਿਹੜੀ ਦੀਵੇ ਦੀ ਰੋਸ਼ਨੀ ਹੈ ਨਾ, ਜਿਹੜੀ ਉਸ ਬਾਬੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਲਮ ਫੈਲਾਇਆ ਸੀ, ਉਸ ਇਲਮ ਦੀ ਜਿਹੜੀ ਰੋਸ਼ਨੀ ਉਹਦੇ ਮਰਨ ਤੋਂ ਬਾਅਦ ਵੀ ਉਹਦੀ ਕਬਰ ਦੇ ਵਿੱਚੋਂ ਬਾਹਰ ਆਉਂਦੀ ਰਹਿੰਦੀ ਹੈ, ਲੁਕਾਈ ਤੱਕ ਪਹੁੰਚਦੀ ਰਹਿੰਦੀ ਹੈ। ਅਰਜ਼ ਕੀਤੀ ਕਿ ਉਹਦੀਆਂ ਤਹਿਰੀਰਾਂ ਦੇ ਜ਼ਰੀਏ, ਉਹਦੇ ਅਕਵਾਲ ਦੇ ਜ਼ਰੀਏ, ਉਹਨਾਂ ਦੀਆਂ ਛੱਡੀਆਂ ਹੋਈਆਂ ਕਿਤਾਬਾਂ ਦੇ ਜ਼ਰੀਏ, ਕਿਉਂਕਿ ਹਰ ਔਲੀਆ ਜਿੰਨੇ ਸਾਡੇ ਹੋਏ ਨੇ, ਉਹਨਾਂ ਨੇ ਆਪਣੀ ਸੂਫੀਆਨਾ ਸ਼ਾਇਰੀ ਦੇ ਜ਼ਰੀਏ, ਉਹਨਾਂ ਨੇ ਆਪਣੀਆਂ ਮੁਖਤਲਿਫ ਅਹਾਦੀਸ ਦੇ, ਨਬੀ ਪਾਕ ਦੇ ਅਕਵਾਲ ਤੇ ਕੁਰਾਨ ਪਾਕ ਦੀਆਂ ਆਯਾਤ ਦੇ ਤਰਜਮੇ ਤੇ ਤਸ਼ਰੀਹਾਂ ਤੇ ਸ਼ਰ੍ਹਾ ਦੇ ਸ਼ਕਲ ਦੇ ਵਿੱਚ ਉਹਨਾਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। ਉਹ ਪਿਆਰਿਓ ਬੁੱਕਸ ਅੱਜ ਵੀ ਸਾਡੇ ਤੱਕ ਅਪੜੀਆਂ ਹੋਈਆਂ ਨੇ ਔਰ ਸਾਡੇ ਕੋਲ ਮੌਜੂਦ ਨੇ। ਕਸ਼ਫੁਲ ਮਹਜੂਬ ਕਿਤਾਬ ਹੈ ਜਿਵੇਂ ਦਾਤਾ ਸਾਹਿਬ ਦੀ, ਇਸੇ ਤਰ੍ਹਾਂ ਹਜ਼ਰਤ ਸੁਲਤਾनुल आरफीन ਦੀ ਸ਼ਾਇਰੀ ਹੈ, ਹਜ਼ਰਤ ਮਾਧੋ ਲਾਲ ਹੁਸੈਨ ਦੀ ਸ਼ਾਇਰੀ ਹੈ, ਬਾਬਾ ਜੀ ਬੁੱਲੇ ਸ਼ਾਹ ਸਾਹਿਬ ਦੀ ਸ਼ਾਇਰੀ ਹੈ। ਇਹ ਉਹਨਾਂ ਦੀ ਸੂਫੀਆਨਾ ਸ਼ਾਇਰੀ ਜਿਹੜੀ ਹੈ, ਇਹ ਸਾਨੂੰ ਬੜੇ ਬੜੇ ਵੱਡੇ ਪੈਗਾਮ ਦਿੰਦੀ ਹੈ। ਜਿਵੇਂ ਇਹੋ ਹੀ ਸਾਡਾ ਅਖਾਣ ਹੈ, ਭਈ ਦੀਵਾ ਫਕੀਰ ਦੀ ਕਬਰ ਤੇ ਹੀ ਬਲਦਾ ਹੈ। ਹਜ਼ਰਤ ਸੁਲਤਾनुल आरफीन ਦਾ ਇੱਕ ਚੋ ਮਿਸਰਾ ਹੈ। ਆਪ ਫਰਮਾਉਂਦੇ ਨੇ ਭਈ ਸਾਬਤ ਕਦਮ ਤੇ ਕਦਮ ਅਗੇਰੇ, ਤਾਂ ਹੀ ਰੱਬ ਲਭੀਵੇ ਹੂ, ਤੇ ਲੂ ਲੂ ਦੇ ਵਿੱਚ ਜ਼ਿਕਰ ਅੱਲਾ ਦਾ ਦਮ ਦਮ ਨਾਲ ਪੜੀਵੇ ਹੂ, ਤੇ ਜ਼ਾਹਿਰ ਬਾਤਨ ਐਨ ਅਯਾਨੀ ਹੂ ਹੂ ਪਿਆ ਸੁਨੀਵੇ ਹੂ, ਤੇ ਨਾਮ ਫਕੀਰ ਉਹਨਾਂ ਦਾ ਬਾਹੂ, ਕਬਰ ਜਿਨ੍ਹਾਂ ਦੀ ਜੀਵੇ ਹੂ। ਕਬਰ ਜੀਣ ਤੋਂ ਇਹੀ ਮੁਰਾਦ ਹੈ ਨਾ, ਜਿਵੇਂ ਇਹ ਅਖਾਨ ਪਿਆ ਦੱਸਦਾ ਭਈ ਦੀਵਾ ਫਕੀਰ ਦੀ ਕਬਰ ਤੇ ਹੀ ਬਲਦਾ ਹੈ, ਤੇ ਨਾਮ ਫਕੀਰ ਉਹਨਾਂ ਦਾ ਬਾਹੂ, ਕਬਰ ਜਿਨ੍ਹਾਂ ਦੀ ਜੀਵੇ ਹੂ। ਯਾਨੀ ਉਹ ਦੁਨੀਆ ਤੋਂ ਚਲਾਣਾ ਕਰ ਗਏ, ਇਸ ਫਾਨੀ ਜਹਾਨ ਨੂੰ ਛੱਡ ਕੇ ਰੁਖਸਤ ਹੋ ਗਏ,
ਲੇਕਿਨ ਉਹਨਾਂ ਦੀ ਕਬਰ ਅੱਜ ਵੀ ਜਿਉਂਦੀ ਹੈ, ਯਾਨੀ ਉਹਨਾਂ ਦੀਆਂ ਤਾਲੀਮਾਤ ਅੱਜ ਵੀ ਅੱਲਾਹ ਪਾਕ ਦੇ ਬੰਦਿਆਂ ਨੂੰ ਅੱਲਾਹ ਪਾਕ ਦੇ ਇਸ਼ਕ ਦੀਆਂ ਲੀਹਾਂ ਦੇ ਉੱਤੇ ਪੈ ਢੋਰਦੇ ਨੇ। ਉਹਨਾਂ ਦਾ ਕਲਾਮ, ਉਹਨਾਂ ਦਾ ਪੈਗਾਮ ਅੱਜ ਵੀ ਲੋਕਾਂ ਦੇ ਵਾਸਤੇ, ਮੈਂ ਅਰਜ਼ ਕੀਤੀ ਕਿ ਮਿਸ਼ਅਲੇ ਰਾਹ ਹੈ। ਸੋ ਉਹਨਾਂ ਦੀ ਕਬਰ ਦੇ ਉੱਤੇ ਦੀਵਾ ਇਹ ਬਲ ਰਿਹਾ ਕਿ ਉਹਨਾਂ ਦੀ ਕਬਰ ਵੀ ਜਿਹੜੀ ਹੈ ਨਾ ਜੀ, ਉਹ ਲੋਕਾਂ ਦੇ ਵਾਸਤੇ ਰਾਹਨੁਮਾਈ ਦਾ ਇੱਕ ਵਾਸਤਾ ਬਣੀ ਹੋਈ ਹੈ। ਲੋਕ ਉੱਥੇ ਜਾਂਦੇ ਨੇ, ਫਾਤਿਹਾ ਖਵਾਨੀ ਕਰਦੇ ਨੇ ਪਿਆਰਿਓ, ਔਰ ਉਹਨਾਂ ਦੇ ਅਜ਼ਹਾਨ ਦੇ ਵਿੱਚ ਉਹਨਾਂ ਦਾ ਬਜ਼ੁਰਗਾਂ ਦਾ ਕਲਾਮ ਆਉਂਦਾ ਹੈ, ਸੂਫੀਆਨਾ ਕਲਾਮ, ਉਹਨਾਂ ਦੀਆਂ ਤਾਲੀਮਾਤ, ਉਹਨਾਂ ਦੇ ਪੈਗਾਮਾਤ, ਲੁਕਾਈ ਦੇ ਨਾਂ ਜਿਹੜੇ ਸਨ, ਉਹ ਸਾਰੇ ਇੱਕ ਵਾਰੀ ਫੇਰ ਤਾਜ਼ਾ ਹੋ ਜਾਂਦੇ ਨੇ। ਔਰ ਉਹਨਾਂ ਦੇ ਮਰਨ ਤੋਂ ਬਾਅਦ ਕੋਈ 100 ਸਾਲ, 200 ਸਾਲ, 500 ਸਾਲ ਪਹਿਲੇ ਅੱਲਾ ਦੇ ਵਲੀ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ, ਲੇਕਿਨ 5 ਸਦੀਆਂ ਪਹਿਲੇ ਦਾ ਉਹਨਾਂ ਚਲਾਣਾ ਤੇ ਕਰ ਗਏ ਨੇ, ਉਹ ਦੁਨੀਆ ਤੋਂ ਤੇ ਛੱਡ ਗਏ ਨੇ ਇਸ ਦੁਨੀਆ ਨੂੰ, ਲੇਕਿਨ ਉਹਨਾਂ ਦਾ ਕਲਾਮ ਅੱਜ ਵੀ ਸਾਡੇ ਵਾਸਤੇ ਇੱਕ ਰਾਹਨੁਮਾਈ ਦਾ ਜ਼ਰੀਆ ਬਣਿਆ ਹੋਇਆ ਹੈ। ਸੋ ਪਿਆਰਿਓ, ਇਹ ਜਿਹੜਾ ਨਾ ਜੀ ਕਿ ਦੀਵਾ ਫਕੀਰ ਦੀ ਕਬਰ ਤੇ ਹੀ ਬਲਦਾ ਹੈ, ਇਹਦਾ ਇਹੋ ਹੀ ਤਰਜਮਾ ਹੈ ਕਿ ਫਕੀਰ ਮਰ ਵੀ ਜਾਏ ਤੇ ਇੱਕ ਤੇ ਲੋਕ ਉਹਦੇ ਨਾਲ ਅਕੀਦਤ ਨਹੀਂ ਛੱਡਦੇ ਅੱਲਾ ਦੇ ਵਲੀ ਦੇ ਨਾਲ। ਅੱਲਾ ਪਾਕ ਜੋ ਫਰਮਾਇਆ ਸੀ ਕਿ ਮੈਂ ਆਪਣੇ ਜਿਸ ਬੰਦੇ ਤੇ ਬੜਾ ਹੀ ਰਾਜ਼ੀ ਹੋ ਜਾਣਾ, ਮੈਂ ਆਪਣੀ ਮਖਲੂਕ ਦੇ ਦਿਲਾਂ ਦੇ ਵਿੱਚ ਉਹਦਾ ਇਹਤਰਾਮ ਔਰ ਉਹਦੀ ਮੁਹੱਬਤ ਪਾ ਦੇਣਾ, ਲੋਕਾਂ ਦੇ ਦਿਲਾਂ 'ਚ ਵਸ ਜਾਂਦਾ ਹੈ, ਲੋਕ ਉਹਦੇ ਨਾਲ ਪਿਆਰ ਕਰਦੇ ਨੇ। ਅੱਲਾ ਪਾਕ ਜੋ ਪਾ ਦਿੰਦਾ ਆਪਣੇ ਬੰਦਿਆਂ ਦੇ ਦਿਲਾਂ ਦੇ ਵਿੱਚ ਆਪਣੇ ਵਲੀ ਦਾ ਪਿਆਰ, ਤੇ ਲੋਕੀ ਫਿਰ ਉਹਦੀ ਜ਼ਿੰਦਗੀ ਦੇ ਵਿੱਚ ਵੀ ਉਹਦੇ ਵੱਲ ਖਿੱਚੇ ਚਲੇ ਆਉਂਦੇ ਨੇ, ਉਹਦੇ ਹੁਸਨੇ ਇਖਲਾਕ ਦੀ ਵਜ੍ਹਾ ਤੋਂ, ਉਹਦੇ ਆਲਾ ਤੇ ਮੁਸੱਫਾ ਕਿਰਦਾਰ ਦੀ ਵਜ੍ਹਾ ਤੋਂ। ਤੇ ਪਿਆਰਿਓ, ਜਦੋਂ ਉਹ ਫਿਰ ਇਸ ਦੁਨੀਆ ਨੂੰ ਛੱਡ ਵੀ ਜਾਂਦਾ ਅੱਲਾ ਦਾ ਵਲੀ, ਤੇ ਲੋਕ ਫੇਰ ਵੀ ਉਹਦੀ ਕਬਰ ਦੇ ਨਾਲ ਜੁੜੇ ਰਹਿੰਦੇ ਨੇ। ਅਕੀਦਤ ਦਾ ਉਹ ਸਿਲਸਿਲਾ ਟੁੱਟਦਾ ਨਹੀਂ, ਬਲਕਿ ਵੱਧਦਾ ਹੀ ਜਾਂਦਾ ਹੈ, ਹੋਰ ਵੱਧਦਾ ਜਾਂਦਾ। ਇੱਕ ਤੇ ਇਹ ਮਤਲਬ ਹੋਇਆ, ਇੱਕ ਉਹਨਾਂ ਦੇ ਕਲਾਮ, ਉਹਨਾਂ ਦੀਆਂ ਤਾਲੀਮਾਤ ਜਿਹੜਾ ਕਿ ਸਦਕਾ ਜਾਰੀਆ ਹੈ ਉਹਨਾਂ ਦੇ ਵਾਸਤੇ ਵੀ, ਔਰ ਇੱਕ ਜ਼ਰੀਆ ਇਲਮ ਹੈ ਉਹਨਾਂ ਦੇ ਇਰਾਦਤਮੰਦਾਂ ਦੇ ਵਾਸਤੇ ਵੀ, ਕਿਉਂਕਿ ਉਹ ਲੋਕ ਉਹਨਾਂ ਤੋਂ ਫੈਜ਼ ਹਾਸਲ ਕਰਦੇ ਨੇ, ਤੇ ਉਹਨਾਂ ਦੀ ਕਬਰ ਤੇ ਫਿਰ ਦੀਵਾ ਬਲਦਾ ਹੀ ਰਹਿੰਦਾ ਹੈ। ਉਂਝ ਕਬਰਾਂ ਤੁਸੀਂ ਵੇਖ ਲਓ, ਹਜ਼ਾਰਾਂ ਹੁੰਦੀਆਂ ਨੇ ਇੱਕ ਵੱਡੇ ਕਬਰਸਤਾਨ 'ਚ, ਲੇਕਿਨ ਹਰ ਕਬਰ ਤੇ ਦੀਵਾ ਨਹੀਂ ਬਲਦਾ। ਅੱਲਾ ਦੇ ਬੰਦੇ ਦੀ, ਅੱਲਾ ਦੇ ਹੁਕਮਾਂ ਤੇ ਅਮਲ ਕਰਨ ਵਾਲੇ ਦੀ, ਅੱਲਾ ਦੇ ਨੇਕ ਬੰਦੇ ਦੀ ਕਬਰ ਤੇ ਹੀ ਦੀਵਾ ਬਲਦਾ ਹੈ। ਪਿਆਰਿਓ, ਇੱਕ ਹੋਰ ਅਖਾਨ ਜਿਹੜਾ ਨਾ ਜੀ, ਉਹ ਸਾਡੇ ਇੱਕ ਬੜੇ ਹੀ ਪਿਆਰੇ ਮਿੱਤਰ ਨੇ, ਇੰਡੀਆ ਦੇ ਸ਼ਹਿਰ ਬਟਾਲਾ ਦੇ ਵਿੱਚ ਵਸਦੇ, ਉਹਨਾਂ ਸਾਨੂੰ ਅਖਾਨ ਭਿਜਵਾਇਆ ਸਰਬਜੀਤ ਸਿੰਘ ਜੀ ਨੇ ਕਿ ਚਿਰਾਗ ਥੱਲੇ ਹਨੇਰਾ, ਇਹਨੂੰ ਦੀਵੇ ਥੱਲੇ ਹਨੇਰਾ ਵੀ ਆਖਿਆ ਜਾਂਦਾ ਹੈ। ਪਿਆਰਿਓ, ਇਹਦਾ ਮਤਲਬ ਇਹ ਵੇ ਭਈ ਕਿਸੇ ਬਹੁਤ ਵੱਡੀ ਅਛਾਈ ਦਾ ਕੋਈ ਮੰਬਾ ਹੈ, ਕੋਈ ਜ਼ਰੀਆ ਹੈ, ਕੋਈ ਅਜਿਹਾ ਮੁਕਾਮ ਹੈ ਜਿੱਥੇ ਅਛਾਈ ਦਾ ਨੂਰ ਵਸਦਾ ਪਿਆ, ਜਿੱਥੋਂ ਅਛਾਈ ਫੁੱਟ ਰਹੀ ਹੈ, ਨੇਕ ਤੇ ਪਾਕ ਤੇ ਮੁਕੱਦਸ ਰਵਾਇਤ ਉਥੋਂ ਨਿਕਲ ਰਹੀਆਂ ਨੇ। ਉਹ ਮੰਬਾ ਹੈ, ਉਹਦੇ ਬਿਲਕੁਲ ਕੋਲ ਹੀ, ਉਹਦੇ ਗੁਆਂਢ ਹੀ ਕੋਈ ਬੁਰਾਈ ਦਾ ਵੀ ਬੜਾ ਵੱਡਾ ਗੜ ਹੋਵੇ, ਤੇ ਅਜਿਹੀ ਸੂਰਤ ਹਾਲ ਵੇਖ ਕੇ ਆਖਿਆ ਜਾਂਦਾ ਹੈ, ਵੇਖ ਯਾਰ, ਇਹ ਦੀਵੇ ਥੱਲੇ ਹਨੇਰਾ। ਵੇਖੋ ਨਾ, ਦੀਵਾ ਜਦੋਂ ਬਲਦਾ ਹੈ, ਜਾਂ ਮਿਸ਼ਲ ਜਿਹੜੀ ਹੈ ਉਹ ਜਦੋਂ ਬਲਦੀ ਹੈ, ਜਿਹਨੂੰ ਅਸੀਂ ਪੰਜਾਬੀ 'ਚ ਮਸ਼ਾਲ ਆਖਦੇ ਹਾਂ। ਹਜ਼ੂਰ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਦਾ ਬੜਾ ਹੀ ਪਿਆਰਾ ਇੱਕ ਸ਼ੇਰ ਹੈ ਕਿ ਮੁੱਲਾਂ ਅਤੇ ਮਸ਼ਾਲ 'ਚ ਦੋਹਾਂ ਇੱਕੋ ਚਿੱਤ, ਲੋਕਾਂ ਕਰਦੇ ਚਾਨਣਾ ਤੇ ਆਪ ਹਨੇਰੇ ਨਿੱਤ। ਪਿਆਰਿਓ, ਜਿੱਥੇ ਮਸ਼ਾਲ ਬਲ ਰਹੀ ਹੋਵੇ, ਉਹਦੀ ਅੱਗ ਦੇ ਲਾਂਬੂ ਭਾਵੇਂ 4-5 ਫੁੱਟ ਉੱਤੇ ਤੱਕ ਜਾ ਰਿਹਾ ਹੋਣ, ਉਹ ਮਸ਼ਾਲ ਜੀ ਨੇ ਹੱਥ 'ਚ ਫੜੀ ਹੁੰਦੀ ਏ, ਮਸ਼ਲ ਜਲ ਰਹੀ ਹੁੰਦੀ ਏ,
ਆਲਾ ਦੁਆਲਾ ਸਾਰਾ ਉਹਨੇ ਰੋਸ਼ਨ ਕੀਤਾ ਹੁੰਦਾ ਹੈ, ਲੇਕਿਨ ਉਹ ਮਸ਼ਾਲਚੀ ਜਿਹੜਾ ਕਿ ਮਸ਼ਲ ਫੜ ਕੇ ਖਲੋਤਾ ਹੁੰਦਾ ਹੈ, ਉਹ ਆਪ ਹਨੇਰੇ ਚ ਹੁੰਦਾ ਹੈ, ਕਿਉਂਕਿ ਮਸ਼ਲ ਦੇ ਮਸ਼ਾਲ ਦੇ ਥੱਲੇ ਹਨੇਰਾ ਹੀ ਹੁੰਦਾ ਹੈ, ਆਲਾ ਦੁਆਲਾ ਉਹਨੇ ਰੋਸ਼ਨ ਕੀਤਾ ਹੁੰਦਾ ਹੈ, ਲੇਕਿਨ ਉਹਦੇ ਆਪਣੇ ਥੱਲੇ ਉਹਦਾ ਸਾਇਆ ਹੁੰਦਾ ਹੈ, ਉੱਥੇ ਹਨੇਰਾ ਹੁੰਦਾ ਹੈ। ਯਾਨੀ ਪਿਆਰਿਓ, ਤੁਸੀਂ ਵੇਖੋ ਨਾ ਕਿ ਪੁਲਿਸ ਦਾ ਇੱਕ ਥਾਣਾ ਹੈ। ਮੈਂ ਤੁਹਾਡੇ ਅੱਗੇ ਇੱਕ ਮਿਸਾਲ ਪੇਸ਼ ਕਰ, ਹੁਣ ਪੁਲਿਸ ਅਫਸਰਾਨ ਸਾਡੇ ਜਿਹੜੇ ਨੇ, ਉਹਨਾਂ ਦਾ ਇਹ ਲਕਬ ਹੁੰਦਾ ਹੈ ਕਿ ਕਾਨੂੰਨ ਦੇ ਮੁਹਾਫਿਜ਼ ਨੇ, ਕਾਨੂੰਨ ਦੀ ਉਹਨਾਂ ਨੇ ਹਿਫਾਜ਼ਤ ਕਰਨੀ, ਕਾਨੂੰਨ ਨਾਫਜ਼ ਕਰਨ ਵਾਲਾ ਸਾਡੇ ਦੇਸ਼ ਦੇ ਵਿੱਚ ਇਦਾਰਾ ਹੀ ਪੁਲਿਸ ਹੈ। ਪੁਲਿਸ ਜਿਹੜੀ ਹੈ ਜੀ, ਉਹਦਾ ਇਹ ਹੀ ਕੰਮ ਹੈ ਨਾ ਵੀ ਜਿੱਥੇ ਲਾ ਕਾਨੂੰਨੀਅਤ ਹੋ ਰਹੀ ਹੈ, ਜਿੱਥੇ ਕਾਨੂੰਨ ਨੂੰ ਤੋੜਿਆ ਜਾ ਰਿਹਾ, ਉੱਥੇ ਪੁਲਿਸ ਵਾਲੇ ਫੱਟ ਆ ਜਾਂਦੇ ਨੇ ਔਰ ਕਾਨੂੰਨ ਸ਼ਿਕਨ ਨੂੰ, ਕਾਨੂੰਨ ਤੋੜਨ ਵਾਲੇ ਨੂੰ ਗ੍ਰਿਫਤਾਰ ਕਰ ਲੈਂਦੇ ਕਿ ਤੂੰ ਪਾਕਿਸਤਾਨ ਦੇ ਕਾਨੂੰਨ ਦੀ ਦਫਾ ਫਲਾਣੀ ਦੇ ਤਹਿਤ ਕਾਨੂੰਨ ਤੋੜਿਆ, ਚੱਲ ਥਾਣੇ, ਉਹਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਲੈਂਦੇ। ਯਾਨੀ ਕਾਨੂੰਨ ਦਾ ਮੁਹਾਫਿਜ਼ ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ ਇਦਾਰਾ, ਜਿਹਦਾ ਕੰਮ ਹੀ ਇਹ ਵੇ, ਜਿਹੜਾ ਤਨਹਾਈ ਇਸ ਚੀਜ਼ ਦੀ ਲੈਂਦਾ, ਜਿਹਦਾ ਪੇਸ਼ਾ ਔਰ ਫਰਜ਼ ਹੀ ਇਹ ਵੇ, ਪੇਸ਼ਾ ਵਰਾਨਾ ਫਰਾਇਜ਼ ਹੀ ਪੁਲਿਸ ਅਫਸਰਾਨ ਦੇ ਇਹ ਹੀ ਹੁੰਦੇ ਨੇ ਨਾ, ਕਿ ਲਾ ਐਂਡ ਆਰਡਰ ਦਾ ਨਫਾਜ਼ ਕਰਨਾ। ਤੇ ਪਿਆਰਿਓ, ਇੱਕ ਪੁਲਿਸ ਸਟੇਸ਼ਨ ਹੈ, ਵੱਡਾ ਥਾਣਾ ਹੈ, ਮਾਡਲ ਪੁਲਿਸ ਸਟੇਸ਼ਨ ਹੈ, ਤੇ ਉਹਦੇ ਨਾਲ ਦੀ ਗਲੀ ਦੇ ਵਿੱਚ ਜੂਆ ਪਿਆ ਹੁੰਦਾ ਹੈ, ਜਾਂ ਉੱਥੇ ਮਨਸ਼ਿਆਤ ਫਰੋਸ਼ੀ ਪਈ ਹੁੰਦੀ ਹੈ। ਔਰ ਇਸ ਤਰ੍ਹਾਂ ਹੁੰਦਾ ਹੈ, ਮੈਂ ਕੀ ਨਿਸ਼ਾਨਦੇਹੀ ਕਰਾਂ, ਤੁਹਾਡੇ ਕਾਇੰਡ ਨੋਟਿਸ ਦੇ ਵਿੱਚ ਤੁਸੀਂ ਆਪ ਮਾਸ਼ਾਅੱਲਾ ਇਲਮੇ ਰਸਾਰ ਰੱਖਦੇ ਹੋ, ਸਾਡੇ ਸਾਰੇ ਹੀ ਪਿਆਰੇ ਵਿਊਅਰਸ, ਤੇ ਅਕਸਰ ਤੁਸੀਂ ਵੇਖਦੇ ਹੋ ਕਿ ਪੁਲਿਸ ਸਟੇਸ਼ਨ ਦੇ ਬਿਲਕੁਲ ਨਾਲ ਹੀ ਗਲਤਕਾਰੀ ਹੋ ਰਹੀ ਹੁੰਦੀ ਹੈ, ਗੈਰ ਕਾਨੂੰਨੀ ਕੰਮ ਹੋ ਰਿਹਾ ਹੁੰਦੇ ਨੇ, ਜੂਆ ਖਾਨਾ ਚੱਲ ਰਿਹਾ, ਕਾਬਾ ਖਾਨਾ ਚੱਲ ਰਿਹਾ, ਮਨਸ਼ਿਆਤ ਫਰੋਸ਼ੀ ਹੋ ਰਹੀ ਹੈ ਥਾਣੇ ਦੇ ਪਿਛਲੇ ਪਾਸੇ, ਥਾਣੇ ਦੀ ਨਾਲ ਦੀ ਗਲੀ ਦੇ ਵਿੱਚ। ਤੇ ਪਿਆਰਿਓ, ਜਦੋਂ ਅਜਿਹੀ ਸੂਰਤ ਹਾਲ ਹੋਵੇ ਨਾ ਕਿ ਕਾਨੂੰਨ ਨਾਫਜ਼ ਕਰਨ ਵਾਲਾ ਇਦਾਰਾ, ਜਿਹਨੇ ਕਾਨੂੰਨ ਦਾ ਨਫਾਜ਼ ਕਰਨਾ ਹੈ, ਉਹਦੇ ਗਵਾਂਢ ਹੀ, ਬਿਲਕੁਲ ਨਾਲ ਹੀ ਕਾਨੂੰਨ ਸ਼ਿਕਨੀ ਦੇ ਅੱਡੇ ਚੱਲ ਰਹੇ ਹੋਣ, ਤੇ ਉੱਥੇ ਵੀ ਆਖਿਆ ਜਾਂਦਾ ਕਿ ਵੇਖੋ ਯਾਰ, ਹਨੇਰ ਸਾਈਂ ਦਾ ਦੀਵੇ ਥੱਲੇ ਹਨੇਰਾ। ਦੀਵੇ ਦਾ ਕੰਮ ਤੇ ਸੀ ਨਾ ਨੂਰ ਫੈਲਾਣਾ, ਰੋਸ਼ਨੀ ਫੈਲਾਣਾ, ਤੇ ਸਾਰੀ ਦੁਨੀਆ ਨੂੰ ਤੇ ਰੋਸ਼ਨੀ ਕਰਦਾ ਪਿਆ, ਤੇ ਆਪੋ ਹਨੇਰੇ ਦੇ ਵਿੱਚ ਮਸ਼ਾਲਚੀ। ਮੁੱਲਾਂ ਦੀ ਵੀ, ਮੁੱਲਾ ਉਸ ਬੰਦੇ ਨੂੰ ਕਿਹਾ ਗਿਆ ਪਿਆਰਿਓ, ਜਿਹੜੇ ਉਲਮਾਏ ਸੂ ਨੇ, ਅਜੇ ਉਲਮਾਏ ਕਿਰਾਮ, ਜਿਹੜੇ ਬਹੁਤ ਜ਼ਿਆਦਾ ਗੱਲਾਂ ਤੇ ਸੁਣਾਉਂਦੇ ਨੇ, ਬੜੀਆਂ ਬੜੀਆਂ ਸੋਹਣੀਆਂ, ਲੇਕਿਨ ਆਪੋ ਚੋਂ ਕੇ ਆਪਣੀਆਂ ਕੀਤੀਆਂ ਹੋਈਆਂ ਗੱਲਾਂ ਤੇ ਉਹਨਾਂ ਦਾ ਅਮਲ ਨਹੀਂ ਹੁੰਦਾ। ਇਸ ਵਾਸਤੇ ਉਹਨਾਂ ਦੀ ਗੱਲ 'ਚ, ਉਹਨਾਂ ਦੀ ਤਕਰੀਰ 'ਚ ਤਾਸੀਰ ਨਹੀਂ ਹੁੰਦੀ। ਅਜੇ ਉਲਮਾਏ ਹੱਕ ਨੂੰ ਨਹੀਂ, ਅਜੇ ਉਲਮਾਏ ਸੂ ਨੂੰ ਇਸ਼ਾਰਾ ਕਰਦੇ ਨੇ। ਵੀ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਫਰਮਾਉਂਦੇ ਨੇ ਕਿ ਮੁੱਲਾ ਅਤੇ ਮਸ਼ਾਲਚੀ ਦੋਹਾਂ ਇੱਕੋ ਚਿੱਤ, ਚਿੱਤ ਮੈਨੇ ਮਨ, ਦਿਲ, ਸੋਚ, ਦੋਵਾਂ ਦੀ ਇੱਕੋ ਹੀ ਸੋਚ ਹੈ, ਦੋਵਾਂ ਦਾ ਇੱਕੋ ਹੀ ਮਤਮਾ ਨਜ਼ਰ ਹੈ, ਦੋਵੇਂ ਇਹੋ ਹੀ ਚਾਹੁੰਦੇ ਨੇ। ਲੋਕਾਂ ਨੂੰ ਤੇ ਤੁਸੀਂ ਵੇਖੋ ਨਾ ਕਿ ਲੋਕਾਂ ਨੂੰ ਚਾਨਣ ਪੈ ਇਲਮ ਪੈ ਦੱਸਦੇ ਨੇ, ਇਲਮ ਇੱਕ ਨੂਰ ਹੈ ਲੋਕਾਂ ਦੇ ਵਾਸਤੇ। ਤੇ ਸਾਡੇ ਅਸੀਂ ਦੇਖਿਆ ਐਸੇ ਉਲਮਾਏ ਕਿਰਾਮ ਜਿਹੜੇ ਏਡੀ ਏਡੀ ਜ਼ਬਰਦਸਤ ਤਕਰੀਰ ਕਰਦੇ ਨੇ, ਲੇਕਿਨ ਅਸਾਂ, ਅੱਲਾ ਪਾਕ ਮਾਫ ਕਰੇ, ਇਹ ਵੀ ਵੇਖਿਆ ਕਿ ਜਦੋਂ ਫੜੇ ਜਾਂਦੇ ਨੇ ਕਿਸੇ ਨਾਕੇ ਤੇ, ਪੁਲਿਸ ਰੋਕਦੀ ਹੈ ਤੇ ਉਹਨਾਂ ਦੀ ਗੱਡੀ ਦੇ ਵਿੱਚੋਂ ਸ਼ਰਾਬ ਵੀ ਨਿਕਲ ਆਉਂਦੀ, ਗੈਰ ਕਾਨੂੰਨੀ ਮਸ਼ਰੂਬਾਤ ਬਰਾਮਦ ਹੁੰਦੀਆਂ ਨੇ। ਤੇ ਪਿਆਰਿਓ, ਅਜਿਹੇ ਫਿਰ ਜਿਹੜੇ ਉਲਮਾ ਨੇ, ਉਹਨਾਂ ਬਾਰੇ ਆਖਿਆ ਗਿਆ ਹੈ, ਬਾਬਾ ਜੀ ਬੁੱਲੇ ਸ਼ਾਹ ਉਹਨਾਂ ਬਾਰੇ ਪੈ ਦੱਸਦੇ ਨੇ ਭਈ ਮੁੱਲਾ ਅਤੇ ਮਸ਼ਾਲਚੀ ਦੋਹਾਂ ਇੱਕੋ ਹੀ ਚਿੱਤ, ਲੋਕਾਂ ਕਰਦੇ ਚਾਨਣਾ,
ਉਹ ਲੋਕਾਂ ਨੂੰ ਤੇ ਤੂੰ ਅਕਲ ਦੀਆਂ ਤੇ ਮੱਤ ਦੀਆਂ ਤੇ ਇਲਮ ਦੀਆਂ ਗੱਲਾਂ ਦੱਸਣਾ ਹੈ। ਅੱਲਾਹ ਪਾਕ ਦੀਆਂ ਤੇ ਨਬੀ ਪਾਕ ਦੀਆਂ ਗੱਲਾਂ ਪਿਆ ਸੁਣਾਨਾ ਹੈ ਭਲਿਆ, ਤੇ ਆਪੂ ਤੇਰਾ ਅਮਲ ਹੀ ਨਹੀਂ ਉਹਨਾਂ ਗੱਲਾਂ ਦੇ ਉੱਤੇ। ਇਸੇ ਵਾਸਤੇ ਤੇਰੀ ਜ਼ੁਬਾਨ ਦੀ ਤਾਸੀਰ ਖਤਮ ਹੋ ਗਈ ਹੋਈ ਹੈ। ਤੇ ਪਿਆਰਿਓ, ਚਿਰਾਗ ਥੱਲੇ ਹਨੇਰਾ, ਇਹਦਾ ਜਿਹੜਾ ਮਤਲਬ ਹੈ, ਜਾਂ ਦੀਵੇ ਥੱਲੇ ਹਨੇਰ, ਇਹਦਾ ਇਹੋ ਹੀ ਮਤਲਬ ਹੈ ਕਿ ਅੱਛਾਈ ਦੇ ਕੋਲ ਬੁਰਾਈ ਹੋਣਾ, ਜਾਂ ਜਿਹੜੀ ਗੱਲ ਕਰਨੀ ਉਹਦੇ ਤੇ ਆਪ ਅਮਲ ਪੈਰਾ ਨਾ ਹੋਣਾ, ਆਖਣਾ ਕੁਝ ਕਰਨਾ ਕੁਝ। ਯਾਨੀ ਅਜਿਹਾ ਬੰਦਾ ਜਿਹਦੀ ਗੱਲ ਬਾਤ ਉਹਦੇ ਕਿਰਦਾਰ ਦੇ ਨਾਲ ਰਲਦੀ ਨਾ ਹੋਵੇ, ਦੋਗਲਾ ਜਿਹਾ, ਉਹਦੇ ਬਾਰੇ ਪਿਆਰਿਓ ਇਹ ਅਖਾਣ ਬੋਲਿਆ ਜਾਂਦਾ ਹੈ ਵੀ ਚਿਰਾਗ ਥੱਲੇ ਹਨੇਰਾ। ਸਾਹਿਬੋ, ਇਹਦੇ ਨਾਲ ਹੀ ਸਾਡੇ ਅੱਜ ਦੇ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈਓ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चलिए। रौनक हो जाऊं छट में, चल मेले नू चलिए। ओ रौनक हो जाऊं छट में, चल मेले नू चलिए। मल्लो कट कुड़दे दे बट में, चल मेले नू चलिए। हाय चल मेले नू चलिए, ओ चल